ਸਭ ਤੋਂ ਪਹਿਲੇ ਤੇ ਸਮਾਂ ਨਿਊਜ਼ ਦਾ ਦਿਲੀ ਸ਼ੁਕਰਾਨਾ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਪ੍ਰੋਗਰਾਮਿੰਗ ਸ਼ੁਰੂ ਕੀਤੀ ਹੈ। ਲੇਕਿਨ ਪੰਜਾਬੀ ਦੇ ਅੰਦਰ ਪ੍ਰੋਗਰਾਮ ਹੋਣਾ ਇੱਕ ਚੰਗੀ ਗੱਲ ਹੈ, ਲੇਕਿਨ ਪੰਜਾਬੀ ਦੇ ਵਿੱਚ ਕਿਹੜੀ ਗੱਲ ਹੋ ਰਹੀ ਹੈ ਇਸ ਤੇ ਵੇਖਣਾ, ਇਸ ਤੇ ਅੱਖ ਰੱਖਣੀ ਹੈ ਬਹੁਤ ਜ਼ਰੂਰੀ ਹੈ। ਗੱਲਬਾਤ ਕਰ ਰਹੇ ਹਨ ਜਵਾਦ ਹੁਸੈਨ ਜਿਹੜੇ ਪੰਜਾਬੀ ਦੇ ਵੱਡੇ ਸਿੰਗਰ ਹਨ, ਸਿਆਸਤ ਦਾ ਵੀ ਹਿੱਸਾ ਹਨ। ਗੱਲਬਾਤ ਕੀ ਕਰ ਰਹੇ ਹਨ ਆਓ ਜ਼ਰਾ ਇਹ ਸੁਣਦੇ ਹਾਂ ਤੇ ਫਿਰ ਅੱਗੇ ਗੱਲ ਨੂੰ ਤੋੜਦੇ ਹਾਂ। ਪੰਜਾਬੀ ਯਾਦ ਹੈ ਪਿਆਰ ਕਿਸੇ ਨਾਲ ਕਰਨਾ ਹੋਵੇ ਤੇ ਉਸਲੇ बोलो ਜਦੋਂ ਉਹਨੂੰ कहना हो तू बड़ी सोहनी है। अच्छा, अगर मतलब उर्दू में अगर आप बोलेंगे तो आप कहेंगे आप बड़ी खूबसूरत हैं। तो ਉਹਦੀ ਜਗ੍ਹਾ ਨਾ ਤੁਸੀਂ ਜਦੋਂ ਸਟ੍ਰੈਸ ਦੇ ਕੇ ਕਹਿੰਦੇ ਹੋ ਪੰਜਾਬੀ ਸਟ੍ਰੈਸਿਸ ਹੈਗੇ ਨੇ ਉਹ ਤੂੰ ਬੜੀ ਸੋਹਣੀ ਹੈ ਤੇ ਉਹਦੇ ਚ ਪੰਜਾਬੀ ਇਸਤੇਮਾਲ ਹੁੰਦੀ ਹੈ ਰੋਮਾਂਟਿਕ ਗੱਲਾਂ ਚ ਜਾਂ ਫਿਰ ਗਾਲਾਂ ਦੇਣ ਵਾਸਤੇ ਹੁੰਦੀ ਹਾਂ। ਇਹ ਬੜੀ ਬੁਰੀ ਗੱਲ ਹੈ। ਇਹਦਾ ਮਤਲਬ ਗੱਲ ਸੁਣੀ ਤੇ ਪੰਜਾਬੀ ਚ ਨਹੀਂ, ਗੱਲ ਸੁਣੀ ਤੇ ਹੁੰਦੀ ਨਹੀਂ ਉਹ। ਹਾਂਜੀ, ਤੁਸੀਂ ਜਵਾਦ ਸਾਹਿਬ ਦੀ ਗੱਲਬਾਤ ਸੁਣੀ। ਉਹ ਜਵਾਦ ਸਾਹਿਬ ਦੀ ਗੱਲ ਦੇ ਅੰਦਰ ਅਗਰ ਅਸੀਂ ਦੇਖੀਏ ਤੇ ਉਹਦੇ ਅੰਦਰ ਪੰਜਾਬੀ ਦਾ ਜਿਹੜਾ ਵਰਤਾਵਾ ਹੈ ਉਹ ਸਿਰਫ ਦੋ ਥਾਵਾਂ ਤੇ ਹੁੰਦਾ ਹੈ। ਇੱਕ ਤਾਂ ਤੁਸੀਂ ਕਿਸੇ ਨਾਲ ਜਦੋਂ ਇਸ਼ਕ ਮੁਹੱਬਤ ਕਰਨੀ ਹੈ ਉਦੋਂ ਉਸ ਵੇਲੇ ਤੁਸੀਂ ਪੰਜਾਬੀ ਵਰਤੋ। ਦੂਸਰੇ ਨੰਬਰ ਤੇ ਤੁਸੀਂ ਪੰਜਾਬੀ ਉਸ ਵੇਲੇ ਵਰਤਣੀ ਹੈ ਜਦੋਂ ਕਿ ਤੁਸੀਂ ਕਿਸੇ ਨੂੰ ਗਾਲ ਦੇਣੀ ਹੈ। ਸੋ ਜੀ ਪੰਜਾਬੀ ਆ ਗਈ ਜੀ ਸਿਰਫ ਦੋ ਟਾਈਮਸ ਦੇ ਵਿੱਚ ਇਹਦਾ ਵਰਤਾਵਾ ਕਰਨਾ ਹੈ। ਹੁਣ ਜਵਾਦ ਸਾਹਿਬ ਤੋਂ ਮੇਰਾ ਇੰਤਹਾਈ ਅਦਬ ਦੇ ਨਾਲ ਇੱਕ ਸਵਾਲ ਹੈ ਕਿ ਇਹ ਪੂਰਾ ਪੰਜਾਬ, ਪੂਰਾ ਪੰਜਾਬੀ ਸੁਸਾਇਟੀ ਜਿਤਨੀ ਵੀ ਹੈ ਇਹ ਕਿਆ ਇਹਨਾਂ ਦੋ ਟਾਈਮ ਤੇ ਹੀ ਇਹ ਪੰਜਾਬੀ ਦਾ ਵਰਤਾਵਾ ਕਰੇ ਜਾਂ ਕਿਸੇ ਹੋਰ ਟਾਈਮ ਤੇ ਵੀ ਕਰ ਲਵੇ। ਮਿਸਾਲ ਦੇ ਤੌਰ ਤੇ ਅਗਰ ਮੈਂ ਜਾਣਾ ਵਾ, ਮੈਂ ਕਹਿਣਾ ਜੀ ਮੈਂ ਕੱਪੜੇ ਲੈਣ ਆਇਆ ਹਾਂ ਤੇ ਭਾਈ ਜੀ ਇਹ ਸ਼ਰਟ ਦਾ ਕੀ ਭਾਅ ਹੈ ਜਾਂ ਇਹ ਸੂਟ ਦਾ ਕੀ ਭਾਅ ਹੈ ਤੇ ਉੱਥੇ ਫਿਰ ਕਿਹੜੀ ਜ਼ਬਾਨ ਇਸਤੇਮਾਲ ਹੋਏਗੀ? ਕਿਆ ਉੱਥੇ ਪੰਜਾਬੀ ਇਸਤੇਮਾਲ ਨਹੀਂ ਕਰਨੀ? ਜਾਂ ਮੈਂ ਚਲਾ ਜਾਣਾ ਹਾਂ ਕਿ ਮੈਂ ਦਾਲਾਂ ਖਰੀਦਣ ਚਲਾ ਜਾਣਾ, ਮੈਂ ਸਬਜ਼ੀ ਖਰੀਦਣ ਚਲਾ ਜਾਣਾ ਹਾਂ, ਮੈਂ ਕੁਝ ਹੋਰ ਮੋਬਾਈਲ ਲੈਣ ਜਾਣਾ ਹਾਂ, ਉੱਥੇ ਫਿਰ ਮੈਂ ਕੋਈ ਹੋਰ ਲੈਂਗੁਏਜ ਬਦਲ ਲਵਾਂਗਾ। ਜਾਂ ਇਹ ਪੰਜਾਬ ਇਸ ਤੋਂ ਪਿੱਛੇ ਅਸੀਂ ਚਲੇ ਜਾਈਏ, ਅਗਰੇਰੀਅਨ ਲੈਂਡ ਹੈ, ਇਹਦੇ ਅੰਦਰ ਜਿਤਨੀ ਗੱਲਬਾਤ ਹੁੰਦੀ ਰਹੀ ਹੈ ਆਮ ਇਹਦੇ 'ਚ ਜ਼ਿਕਰ ਬੀਜਾਂ ਦਾ ਹੁੰਦਾ ਹੈ, ਇਹਦੇ 'ਚ ਵਾਹੀਆਂ ਦਾ ਹੁੰਦਾ ਹੈ, ਸਾਰਾ ਇਹਦੇ ਅੰਦਰ ਹਲ ਕਿੰਨੇ ਵਾਹਣੇ ਹਨ, ਟਰੈਕਟਰ ਕਿਹੜਾ ਚਲਾਇਆ, ਬਲਦ ਕਿਹੜੇ ਆਏ, ਇਹ ਸਾਰਾ ਕੁਝ ਫਿਰ ਕਿਸੇ ਹੋਰ ਲੈਂਗੁਏਜ 'ਚ ਹੁੰਦਾ ਰਹੀ ਹੈ। ਸਰ ਇੰਜ ਨਾ ਕਰੋ, ਇੰਜ ਨਹੀਂ ਹੋ ਸਕਦਾ। ਕੋਈ ਵੀ ਜ਼ਬਾਨ ਕਿਸੇ ਵੀ ਸਮਾਜ ਦੀ, ਕਿਸੇ ਵੀ ਸੁਸਾਇਟੀ ਦੀ ਮੁਕੰਮਲ ਜ਼ਬਾਨ ਹੁੰਦੀ ਹੈ, ਪੋਰਸ਼ਨਸ ਦੇ ਵਿੱਚ ਵੰਡੀ ਹੋਈ ਜ਼ਬਾਨ ਨਹੀਂ ਹੁੰਦੀ। ਇਹ ਨਹੀਂ ਹੁੰਦਾ ਕਿ ਫਲਾਂ ਟਾਈਮ ਤੁਸੀਂ ਇਹ ਜ਼ਬਾਨ ਵਰਤ ਲਓ, ਫਲਾਂ ਟਾਈਮ ਤੁਸੀਂ ਫਲਸਤੀਨੀ ਵਰਤ ਲਓ, ਫਲਾਂ ਟਾਈਮ ਫਲਾਣੀ ਵਰਤ ਲਓ। ਮਤਲਬ ਹੋਰ ਹੋਣੇ ਦੇ ਵਿਚਕਾਰ ਪੰਜਾਬੀ ਕਿਹੜੀ ਜ਼ਬਾਨ ਵਰਤਣ? ਉਰਦੂ ਤੇ ਅੱਜ ਆ ਰਹੀ ਹੈ, ਇਹ ਤਾਂ ਬਾਅਦ ਦੇ ਵਿੱਚ ਆ ਰਹੀ ਹੈ। ਇਸ ਤੋਂ ਪਹਿਲੇ ਫਿਰ ਪੰਜਾਬੀਆਂ ਦੇ ਅੰਦਰ ਕੋਈ ਬੰਗਾਲੀ ਵਰਤਦੇ ਸਨ, ਫਰੈਂਚ ਵਰਤਦੇ ਸਨ, ਅੰਗਰੇਜ਼ੀ ਵਰਤਦੇ ਸਨ, ਅਰਬੀ ਵਰਤਦੇ ਸਨ, ਫਾਰਸੀ ਵਰਤਦੇ ਸਨ, ਕਿਹੜੀ ਜ਼ਬਾਨ ਵਰਤਦੇ ਸਨ? ਸੋ ਕੁਝ ਥੋੜਾ ਜਿਹਾ ਤੁਸੀਂ ਪੜ੍ਹੇ ਲਿਖੇ ਸ਼ਖਸ ਹੋ, ਤੁਹਾਡਾ ਸੋਸ਼ੋ ਪੋਲੀਟੀਕਲੀ ਵੀ ਬਹੁਤ ਨੌਲੇਜ ਹੈ, ਫਿਰ ਤੁਸੀਂ ਇੱਕ ਪੋਲੀਟੀਕਲ ਪਾਰਟੀ ਨੂੰ ਵੀ ਲੀਡ ਕਰ ਰਹੇ ਹੋ, ਫਿਰ ਤੁਸੀਂ ਗਾਣੇ ਬਾਣੇ ਵੀ ਚੰਗੇ ਗਾਇਨ, ਅਸੀਂ ਹਮੇਸ਼ਾ ਤੁਹਾਡੀ ਤਾਰੀਫ ਕਰਦੇ ਹਾਂ ਔਰ ਤੁਸੀਂ ਪੰਜਾਬੀ ਬੋਲਦੇ ਹੋ, ਲੱਗਦੇ ਵੀ ਸੋਹਣੇ ਹੋ। ਲੇਕਿਨ ਪੰਜਾਬੀ ਨੂੰ ਇੰਜ ਮੁਗਾਲਤੇ ਨਾ ਪਾਓ, ਪੰਜਾਬੀ ਦੇ ਮੁਗਾਲਤੇ ਤੁਸੀਂ ਦੂਰ ਕਰੋ। ਸੋ ਲੈਂਗੁਏਜ ਕਿਸੇ ਵੀ ਸਮਾਜ ਦੀ ਮੁਕੰਮਲ ਜ਼ਬਾਨ ਹੁੰਦੀ ਹੈ, ਉਹਦੇ ਅੰਦਰ ਹੱਸਣਾ ਵੀ ਉਸੇ ਲੈਂਗੁਏਜ ਦੇ ਅੰਦਰ ਹੋਏਗਾ, ਉਹਦੇ ਅੰਦਰ ਰੋਣਾ ਵੀ ਉਸੇ ਲੈਂਗੁਏਜ ਦੇ ਅੰਦਰ ਹੋਏਗਾ, ਉਹਦੇ ਵਿੱਚ ਯਾਰਾਂ ਨਾਲ ਚੱਲਣਾ ਵੀ ਉਸੇ ਲੈਂਗੁਏਜ ਦੇ ਅੰਦਰ ਹੋਏਗਾ, ਉਹਦੇ ਵਿੱਚ ਇਕੱਲੇ ਬਹਿ ਕੇ ਕੁਝ ਲਿਖਣਾ ਵੀ ਉਸੇ ਜ਼ਬਾਨ ਦੇ ਅੰਦਰ ਹੋਏਗਾ। ਸੋ ਜ਼ਬਾਨ ਇੱਕ ਮੁਕੰਮਲ ਪੈਕੇਜ ਹੁੰਦੀ ਹੈ। ਬੱਚਿਆਂ ਨਾਲ ਖੇਡਣਾ ਵੀ ਉਸੇ ਜ਼ਬਾਨ ਵਿੱਚ ਹੁੰਦੀ ਹੈ, ਬਾਬਿਆਂ ਦੀ ਤਾਜ਼ੀਮ ਕਰਨੀ, ਬਾਬਿਆਂ ਦੇ ਅੱਗੇ ਝੁਕਣਾ ਵੀ ਉਸੇ ਜ਼ਬਾਨ ਵਿੱਚ ਹੁੰਦਾ ਹੈ। ਜ਼ਬਾਨ ਨਹੀਂ ਬਦਲਦੀ ਕਿਸੇ ਵੀ ਸਮਾਜ ਦੀ, ਔਰ ਜ਼ਬਾਨ ਨੂੰ ਬਦਲਾ ਕੇ ਜਿਹੜਾ ਇੱਥੇ ਸਟੇਟ ਨੈਰੇਟਿਵ ਜਿਹੜੇ ਬਿਲਟ ਕੀਤੇ ਗਏ ਉਹਨਾਂ ਨੇ ਹੀ ਸਾਨੂੰ ਇਹ ਮੁਗਾਲਤੇ ਪਾਏ। ਅੱਜ ਦੁਬਾਰਾ ਤੋਂ ਪੰਜਾਬੀ ਦਾ ਰਿਵਾਈਵਲ ਮੀਡੀਆ ਤੇ ਹੋ ਰਹੀ ਹੈ, ਸਮਾਜ ਦੇ ਅੰਦਰ ਤੇ ਹਮੇਸ਼ਾ ਜ਼ਬਾਨ ਰਹੀ ਹੈ। ਸੋ ਉਸ ਦੇ ਅੰਦਰ ਇਹ ਮੁਗਾਲਤੇ ਦੂਰ ਸਾਨੂੰ ਕਰਨੇ ਚਾਹੀਦੇ ਹਨ ਔਰ ਤੁਸੀਂ ਜਿੱਥੇ ਵੀ ਬੈਠੇ ਹੋ ਇਹ ਗੱਲਾਂ ਜ਼ਰੂਰੀ ਹਨ ਕਰਨੀਆਂ, ਅਦਰਵਾਇਜ਼ ਇਹ ਮੁਗਾਲਤੇ ਹੋਰ ਪੈਣਗੇ। ਇਹ ਸਿਲਸਿਲਾ ਮੇਰੇ ਐਂਡ ਤੋਂ ਚੱਲਦਾ ਰਹੇਗਾ। ਤੁਹਾਨੂੰ ਇਹ ਵੀਡੀਓਜ਼ ਚੰਗੀਆਂ ਲੱਗਣ ਲਾਈਕ ਕਰ ਦਿੱਤਾ ਕਰੋ, ਕੋਈ ਕਮੈਂਟਸ ਕੀਤੇ ਕਰੋ, ਇਹਨਾਂ ਨੂੰ ਸ਼ੇਅਰ ਕਰ ਦਿੱਤਾ ਕਰੋ, ਕਿਉਂਕਿ ਮੈਂ ਵੀ ਦੇਖਿਆ ਤੁਹਾਡੇ ਨਾਲ ਵੀ ਮੈਨੂੰ ਇੱਕ ਗਿਲਾ ਹੈ ਕਿ ਤੁਸੀਂ ਖੱਚਾਂ ਤੇ ਹਮੇਸ਼ਾ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਹੋ। ਕੁਝ ਚੱਜ ਦੀ ਗੱਲ ਵੀ ਕਰ ਲਿਆ ਕਰੋ ਤਾਂ ਜੇ ਇਹ ਬਾਕੀ ਲੋਕਾਂ ਤੱਕ ਵੀ ਅੱਪੜ ਪਾਵੇ। ਇਹਨੂੰ ਦੱਬਣ ਨਹੀਂ ਦੇਣਾ, ਇਹਨਾਂ ਗੱਲਾਂ ਨੂੰ ਅਸੀਂ ਅੱਗੇ ਵਧਾਉਣਾ ਹੈ।